ਸੋ ਇਹ ਬੜਾ ਜ਼ਰੂਰੀ ਹੈ ਕਿ 14 ਤੇ 15 ਤਰੀਕ ਅਗਸਤ ਦੀ ਨੂੰ ਆਪਾਂ ਸਾਰਿਆਂ ਨੇ ਆਪਣੇ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਉੱਤੇ ਚਲਾਉਣੇ ਨੇ ਔਰ ਇਹਨਾਂ ਨੂੰ ਸਲੂਟ ਦੇਣਾ। ਝੂਲਤੇ ਰਹਿਣ ਨਿਸ਼ਾਨ ਪੰਥ ਮਹਾਰਾਜ ਦੇ। ਸਾਡੇ ਝੰਡੇ ਵੀ ਜੁਗ ਜੁਗ ਟੱਲ ਨੇ ਤੇ ਹਮੇਸ਼ਾ ਉਹਨਾਂ ਨੂੰ ਲਹਿਰਾਉਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 6 ਤਰੀਕ ਅਗਸਤ ਦੀ ਹੈ ਤੇ ਤੁਹਾਡਾ ਦਾਸ ਪੰਥ ਦਾ ਸਿਮਰਨਜੀਤ ਸਿੰਘ ਮਾਨ ਤੁਹਾਡੇ ਨਾਲ ਸਿੱਧੀ ਗੱਲਬਾਤ ਦਿੱਲੀ ਤੋਂ ਕਰ ਰਿਹਾ ਹੈ। ਬੇਨਤੀ ਹੈ ਪੰਥ ਨੂੰ ਕਿ 14 ਤੇ 15 ਇਸ ਮਹੀਨੇ ਦੀ ਨੂੰ ਆਪਾਂ ਆਪਣੇ ਘਰਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਨਿਸ਼ਾਨ ਸਾਹਿਬ ਚੜਾਉਣੇ ਹੈ। ਕਿਉਂ ਕਰਕੇ ਜਦੋਂ ਆਪਾਂ ਅਰਦਾਸ ਕਰਦੇ ਹਾਂ ਆਪਾਂ ਕਹਿੰਦੇ ਹਾਂ ਚੌਂਕੀਆਂ ਝੰਡੇ ਬੂੰਗੇ ਜੁਗ ਜੁਗ ਅਟਲ। ਇਹਦਾ ਮਤਲਬ ਹੈ ਕਿ ਸਿੱਖ ਕੌਮ ਨੇ ਜਦੋਂ ਅਰਦਾਸ ਸੁਣਦੀ ਸੀ ਉਸ ਵੇਲੇ ਝੰਡਾ ਮਹਾਰਾਜ ਦਾ ਉੱਥੇ ਪੂਰੀ ਤਰ੍ਹਾਂ ਸਿੱਖਾਂ ਨੇ ਅਰਦਾਸ ਦੇ ਵਿੱਚ ਪਾਇਆ ਸੀਗਾ। ਤੇ ਜਿਹੜੇ ਸਾਡੇ ਵਿੱਚ ਅੱਜ ਹੈ ਨਹੀਂ ਗੇ, ਸਰਦਾਰ ਦੀਪ ਸਿੰਘ ਸਿੱਧੂ ਵਾਰਿਸ ਪੰਜਾਬ ਦੇ, ਇਹ ਕਿਹਾ ਕਰਦੇ ਸੀਗੇ ਝੂਲਤੇ ਰਹਿਣ ਨਿਸ਼ਾਨ ਪੰਥ ਮਹਾਰਾਜ ਦੇ। ਇਸ ਦਾ ਮਤਲਬ ਹੈ ਕਿ ਜੇ ਸਿੱਖਾਂ ਨੂੰ ਇੱਕ ਹੁਕਮ ਹੈ ਕਿ ਅਸੀਂ ਆਜ਼ਾਦ ਹਾਂ, ਅਲੱਗਾ ਕੌਮ ਹੈ, ਅਲੱਗਾ ਮਜ਼ਹਬ ਹੈ, ਤਾਂ ਫਿਰ ਸਾਡੇ ਝੰਡੇ ਵੀ ਜੁਗ ਜੁਗ ਟੱਲ ਨੇ ਤੇ ਹਮੇਸ਼ਾ ਉਹਨਾਂ ਨੂੰ ਲਹਿਰਾਉਣਾ ਚਾਹੀਦਾ ਜਿੱਥੇ ਵੀ ਹੈਗੇ ਹੈ। 1984 ਦੇ ਵਿੱਚ ਜਦੋਂ ਬਲੂ ਸਟਾਰ ਹੋਇਆ, ਤੁਹਾਨੂੰ ਕਈ ਵਾਰੀ ਮੈਂ ਦੱਸਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੁਸ਼ਮਣ ਦੀਆਂ ਫੌਜਾਂ ਦੇ ਨਾਲ ਲੜਦੇ, ਜਿੱਥੇ ਦੋ ਨਿਸ਼ਾਨ ਸਾਹਿਬ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਵਿਚਾਲੇ ਹੈਗੇ ਹੈ, ਉੱਥੇ ਆ ਕੇ ਉਹ ਲੜੇ ਹੈ। ਉਹਨਾਂ ਦੀ ਛਾਤੀ ਦੇ ਵਿੱਚ 74 ਗੋਲੀਆਂ ਵੱਜੀਆਂ ਸੀ ਤੇ ਉਹ ਝੰਡਿਆਂ ਦੇ ਕੋਲੇ ਹੀ ਨਾਲ ਲੱਗ ਕੇ ਉਹਨਾਂ ਨੇ ਸ਼ਹਾਦਤ ਪਾਈ ਹੈ। ਸੋ ਜਦੋਂ ਵੀ ਸਿੱਖਾਂ ਦੀਆਂ ਫੌਜਾਂ ਚੜ੍ਹਾਈ ਕਰਦੀਆਂ, ਜਦੋਂ ਹੁਣ 2020 ਦੇ ਵਿੱਚ ਚੀਨ ਦਵਾ 60 ਲੱਦਾਖ ਦੇ ਵਿੱਚ ਘੁਸਪੈਠ ਕਰ ਰਹੀ ਸੀ, ਫਿਰ ਹਿੰਦੂਤਵਾ ਸਰਕਾਰ ਨੇ ਸਮਝਿਆ ਕਿ ਸਿੱਖ ਫੌਜਾਂ ਉੱਥੇ ਪਹੁੰਚਣੀਆਂ ਚਾਹੀਦੀਆਂ। ਤੇ ਤੁਹਾਨੂੰ ਸ਼ਾਇਦ ਪਤਾ ਹੋਊਗਾ ਸਿੱਖ ਰਸਮ ਦਾ ਕਿ ਜਦੋਂ ਵੀ ਸਿੱਖ ਬਟਾਲੀਅਨ ਮਾਰਚ ਕਰਦੇ ਆ, ਸਭ ਤੋਂ ਅੱਗੇ ਇੱਕ ਜਿਹੜਾ ਸਾਡਾ ਜਵਾਨ ਹੁੰਦਾ ਉਹਦੇ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਹੁੰਦੇ ਆ। ਉਸ ਤੋਂ ਮਗਰੋਂ ਇੱਕ ਸਿੰਘ ਨੇ ਆਪਣੇ ਸਿਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਕੀਤੇ ਹੁੰਦੇ ਆ। ਉਸ ਤੋਂ ਪਿੱਛੋਂ ਫਿਰ ਆਪਣੀ ਫੌਜ ਅੱਗੇ ਵੱਧਦੀ ਹੈ ਤੇ ਇਹ ਸਿੱਖ ਕੌਮ ਦੀ ਹਮੇਸ਼ਾ ਰਸਮ ਰਹੀ ਹੈ ਕਿ ਸਾਡੇ ਨਿਸ਼ਾਨ ਸਾਹਿਬ ਇਹ ਹਮੇਸ਼ਾ ਝੂਲਦੇ ਰਹਿਣ। ਕਿੰਨੇ ਗੁਰਦੁਆਰੇ ਸਾਰੀ ਦੁਨੀਆ ਦੇ ਵਿੱਚ ਬਣੇ, ਉੱਥੇ ਵੀ ਦੇਖੋਗੇ ਤੁਸੀਂ ਕਿ ਨਿਸ਼ਾਨ ਸਾਹਿਬ ਸਿੱਖ ਦਾ ਝੂਲ ਰਿਹਾ ਹੈ। ਬੇਸ਼ੱਕ ਕਈ ਸਰਕਾਰਾਂ ਕਹਿੰਦੀਆਂ ਕਿ ਇੱਕ ਮੁਲਕ ਦੇ ਵਿੱਚ ਸਿਰਫ ਇੱਕ ਝੰਡਾ ਹੋਣਾ ਚਾਹੀਦਾ। ਸੋ ਇਹ ਬੜਾ ਜ਼ਰੂਰੀ ਹੈ ਕਿ 14 ਤੇ 15 ਤਰੀਕ ਅਗਸਤ ਦੀ ਨੂੰ ਆਪਾਂ ਸਾਰਿਆਂ ਨੇ ਆਪਣੇ ਨਿਸ਼ਾਨ ਸਾਹਿਬ
ਆਪਣੇ ਘਰਾਂ ਦੇ ਉੱਤੇ ਚਲਾਉਣੇ ਨੇ ਔਰ ਇਹਨਾਂ ਨੂੰ ਸਲੂਟ ਦੇਣਾ। ਦੂਸਰੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਉਹ ਹੈ ਕਿ 10 ਤਰੀਕ ਨੂੰ ਜਿਹੜੇ ਸਾਡੇ ਬੰਦੀ ਸਿੰਘ 25 30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਹੈ ਇਸ BJP RSS ਹਕੂਮਤ ਨੇ, ਉਹਨਾਂ ਦੇ ਲਈ ਇੱਕ ਅਸੀਂ ਵੱਡਾ ਪ੍ਰਦਰਸ਼ਨ ਜੰਤਰ ਮੰਤਰ ਦਿੱਲੀ ਦੇ ਵਿੱਚ 10 ਤਰੀਕ ਅਗਸਤ ਦੀ ਨੂੰ ਕਰਨਾ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਦਬਾ ਕੇ ਪਹੁੰਚਣਾ। ਦਿੱਲੀ ਦੇ ਸਿੱਖ ਵੀ ਆਉਣ, ਸਾਰੇ ਜਿੱਥੋਂ ਆ ਸਕਦੇ ਹੈ ਉਹ ਆਪਣੇ ਜਥੇ ਇੱਕ ਦਿਨ ਪਹਿਲਾਂ 9 ਤਰੀਕ ਨੂੰ ਲੈ ਆਉਣ ਤੇ ਰਕਾਬਗੰਜ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਤੁਹਾਡਾ ਠਿਕਾਣਾ ਹੋਊਗਾ ਤੇ ਅਗਲੇ ਦਿਨ ਅਸੀਂ ਜੰਤਰ ਮੰਤਰ ਦੇ ਉੱਤੇ ਆਪਣਾ ਰੋਸ ਪ੍ਰਗਟ ਕਰਾਂਗੇ। ਫਿਰ ਮੈਂ ਕਹਿਣਾ ਚਾਹੁੰਦਾ ਕਿ ਨਿਸ਼ਾਨ ਸਾਹਿਬ ਇੰਨਾ ਸਾਡੇ ਲਈ ਮਹੱਤਤਾ ਰੱਖਦਾ ਹੈ ਕਿ ਬਾਬਾ ਬਘੇਲ ਸਿੰਘ ਨੇ 1783 ਦੇ ਵਿੱਚ ਪਹਿਲੀ ਵਾਰੀ ਜਦੋਂ ਦਿੱਲੀ ਫਤਿਹ ਕੀਤੀ ਹੈ ਉਦੋਂ ਉਹਨਾਂ ਨੇ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਚੜਾਤਾ ਸੀਗਾ। ਉਸ ਤੋਂ ਬਾਅਦ 2021 ਦੇ ਵਿੱਚ 26 ਜਨਵਰੀ ਨੂੰ ਸਾਡੇ ਸਰਦਾਰ ਦੀਪ ਸਿੰਘ ਸਿੱਧੂ ਨੇ, ਸਰਦਾਰ ਜਸਕਰਨ ਸਿੰਘ ਨੇ ਤੇ ਵਾਂ ਤੋਂ ਜਿਹੜੇ ਇੱਕ ਦਲੇਰ ਸਿੱਖ ਸੀਗੇ ਯੁਵਰਾਜ ਸਿੰਘ, ਉਹਨਾਂ ਨੇ ਵੀ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਚੜਾਤੇ ਸੀਗੇ। ਸੋ ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ। ਇਹ ਕੌਮੀਅਤ ਦੇ ਨਾਲ ਇਹਨਾਂ ਦਾ ਜ਼ਿਕਰ ਹੈ ਤੇ ਕੌਮੀਅਤ ਨੂੰ ਆਪਾਂ ਨੇ ਹੁਣ ਜਦ ਤੱਕ ਤੁਸੀਂ ਸਾਡੀ ਪਾਰਟੀ ਨੂੰ ਫਤਵਾ ਦਿੱਤਾ ਇਲੈਕਸ਼ਨਾਂ 'ਚ, ਅਸੀਂ ਸਿੱਖ ਕੌਮੀਅਤ ਨੂੰ ਵੱਡਾ ਕਰਨਾ, ਤਕੜਾ ਕਰਨਾ, ਤੇਜ਼ ਕਰਨਾ, ਜੋ ਕਰਕੇ ਦੂਜੀਆਂ ਕੌਮਾਂ ਉਹ ਵੀ ਹੁਣ ਬਹੁਤ ਤਕੜੀਆਂ ਹੋ ਰਹੀਆਂ ਤੇ STPC ਦੇ ਇਲੈਕਸ਼ਨਸ ਨਹੀਂ ਹੋ ਰਹੇ। 11 ਸਾਲਾਂ ਤੋਂ ਸਰਕਾਰ ਇਸ ਦੇ ਇਲੈਕਸ਼ਨ ਨਹੀਂ ਕਰਾ ਰਹੀ। ਇਸ ਕਰਕੇ 15 ਸਤੰਬਰ ਨੂੰ UN ਵੱਲੋਂ ਦੱਸਿਆ ਗਿਆ ਕਿ ਇਹ ਜਮਹੂਰੀਅਤ ਦਿਨ ਮੰਨਿਆ ਜਾਊਗਾ ਤੇ 15 ਸਤੰਬਰ ਨੂੰ ਦਰਬਾਰ ਸਾਹਿਬ ਦੇ ਕੋਲੇ ਆਪਾਂ ਇੱਕ ਬਹੁਤ ਵੱਡਾ ਇਕੱਠ ਕਰ ਰਹੇ ਹਾਂ ਕਿ ਸਾਡੀ ਸਿੱਖਾਂ ਦੀ ਜਮਹੂਰੀਅਤ ਉਹ ਕਿਉਂ ਮਾਰੀ ਗਈ ਹੈ। ਕੱਲ ਕਾਂਗਰਸ ਪਾਰਟੀ ਨੇ ਵੀ ਜਮਹੂਰੀਅਤ ਦੇ ਮੁੱਦੇ ਦੇ ਉੱਤੇ ਸਾਰੇ ਦੇਸ਼ ਦੇ ਵਿੱਚ ਮੁਜ਼ਾਹਰੇ ਕੀਤੇ ਹੈ, ਪਰ ਉਸ ਨੇ ਇਹ ਨਹੀਂ ਦੱਸਿਆ ਕਿ ਸਿੱਖਾਂ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਹੈ ਉਹਦੇ ਇਲੈਕਸ਼ਨ ਜਿਹੜੇ ਕਾਨੂੰਨ ਦੇ ਰਾਹੀਂ ਹੋਣੇ ਚਾਹੀਦੇ ਹੈ, ਪਿਛਲੇ 11 ਸਾਲਾਂ ਤੋਂ ਨਹੀਂ ਹੋ ਰਹੇ। ਸੋ ਮੈਂ STPC ਨੂੰ, ਸਾਰੀਆਂ ਮੁਲਕ ਦੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ 15 ਸਤੰਬਰ ਨੂੰ ਦਰਬਾਰ ਸਾਹਿਬ ਦੇ ਕੋਲੇ ਆ ਸਕਦੇ ਹੋ ਤੇ ਜਿਹੜਾ ਅਸੀਂ ਇਕੱਠ ਕਰਨਾ ਉਹਦੇ ਵਿੱਚ ਸ਼ਰੀਕ ਹੋ ਸਕਦੇ ਹੋ। ਇਹਨਾਂ ਗੱਲਾਂ ਦੇ ਨਾਲ ਮੈਂ ਤੁਹਾਡਾ ਬਹੁਤ ਸ਼ੁਕਰੀਆ ਕਰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।